अस्सलाम वालेकुम जी। ਵਾਲੇਕੁਮ ਸਲਾਮ। ਉਹ ਡਾਕਟਰ ਸਾਹਿਬ ਮੈਂ ਹਸਪੀਟਲ ਗਿਆ ਸੀ ਤੇ ਉਹ ਤੁਹਾਡਾ ਕੰਪਾਊਂਡਰ ਉੱਥੇ ਸੀ, ਉਹਨੇ ਕਿਹਾ ਨੰਬਰ ਲੈ ਲਓ ਤੇ ਡਾਕਟਰ ਸਾਹਿਬ ਤਾਂ ਚਲੇ ਗਏ, ਉਹਨਾਂ ਨਾਲ ਤੁਸੀਂ ਆਪ ਹੀ ਗੱਲ ਕਰ ਲਓ। ਹਾਂਜੀ ਦੱਸੋ। ਡਾਕਟਰ ਸਾਹਿਬ ਮੈਂ ਆਪਣੇ ਬਜ਼ੁਰਗ ਨਹੀਂ ਸੀ ਲੈ ਕੇ ਆਇਆ ਤੁਹਾਡੇ ਕਲੀਨਿਕ ਤੇ, ਤੁਸੀਂ ਕਿਹਾ ਸੀ ਕੱਲ੍ਹ ਨੂੰ ਰਿਪੋਰਟਾਂ ਇਹਨਾਂ ਦੀਆਂ ਦੇਖ ਕੇ ਤੇ ਫਿਰ ਤੁਹਾਨੂੰ ਦੱਸਾਂਗੇ, ਤੇ ਉਹ ਕੀ ਰਿਪੋਰਟਾਂ ਆਈਆਂ ਵਾ ਤੁਸੀਂ ਦੱਸਿਆ ਹੀ ਕੁਛ ਨਹੀਂ। ਅਤੀਕ ਸਾਹਿਬ ਦੀ ਰਿਪੋਰਟਾਂ ਦਾ ਪੁੱਛ ਰਹੇ ਹੋ? ਹਾਂਜੀ ਹਾਂਜੀ, ਅਤੀਕ ਸਾਹਿਬ ਹੀ, ਉਹ ਬਜ਼ੁਰਗ ਨੇ ਸਾਡੇ ਵਾਲਦ ਸਾਹਿਬ ਨੇ। ਉਹ ਮੈਂ ਨਾ ਜੀ ਉਹਨਾਂ ਦੀ ਰਿਪੋਰਟਾਂ ਪੜ੍ਹੀਆਂ ਨੇ, ਉਹਨਾਂ ਦੀ ਨਾ ਦੋਨਾਂ ਅੱਖਾਂ ਦੀ ਬਿਨਾਈ ਚਲੀ ਗਈ ਆ ਤੇ ਉਹਨਾਂ ਦੀ ਨਾ ਅੱਖਾਂ ਹੀ ਬਦਲਣੀਆਂ ਪੈਣੀਆਂ। ਅੱਛਾ ਜੀ। ਡਾਕਟਰ ਸਾਹਿਬ ਕੋ ਆਪਰੇਸ਼ਨ ਦਾ ਕੋਈ ਹੱਲ ਹੋ ਜਾਏ, ਪੈਸਿਆਂ ਦੀ ਕੋਈ ਪਰਵਾਹ ਨਹੀਂ ਹੈਗੀ, ਕਿਤਿਓਂ ਵੀ ਕੋਈ ਹਿਸਾਬ ਲੱਗਦਾ ਹੋਵੇ, ਜੇ ਕਿਸੇ ਕੋਈ ਬਾਹਰੋਂ ਡਾਕਟਰ ਮਿਲਾ ਕੇ ਦੇਖ ਲਓ। ਉਹ ਨਹੀਂ ਨਹੀਂ, ਪੈਸੇ ਦੀ ਆਪਰੇਸ਼ਨ ਦੀ ਜ਼ਰੂਰਤ ਨਹੀਂ ਹੈ, ਉਹਦਾ ਹੱਲ ਸਿਰਫ ਇੱਕ ਹੀ ਆ ਕਿ ਉਹਨਾਂ ਦੀ ਦੋਨੇ ਅੱਖਾਂ ਬਦਲੀਆਂ ਜਾਣ। ਅਗਰ ਦੋਨੇ ਨੇ ਨਾ ਤੇ ਘੱਟੋ ਘੱਟ ਇੱਕ ਅੱਖ ਬਦਲੀ ਜਾਏ। ਤੁਸੀਂ ਕੋਈ ਅੱਖ ਦਾ ਇੰਤਜ਼ਾਮ ਕਰੋ ਤੇ ਬੰਦਾ ਨਾ ਕੋਈ ਬਲੱਡ ਰਿਲੇਸ਼ਨ ਹੋਵੇ ਤਾਂ ਉਹਨਾਂ ਦੀ ਉਮਰ ਦਾ ਹੋਣਾ ਚਾਹੀਦਾ। ਡਾਕਟਰ ਸਾਹਿਬ ਆਹ ਤਾਂ ਬੜੀ ਪਰੇਸ਼ਾਨੀ ਵਾਲੀ ਗੱਲ ਆ। ਫਿਰ ਚਲੋ ਮੈਂ ਨਾ ਆਪਣੇ ਭਾਈ ਨਾਲ ਮਸ਼ਵਰਾ ਕਰਕੇ ਤੇ ਫਿਰ ਤੁਹਾਡੇ ਨਾਲ ਰਾਬਤਾ ਕਰਦੇ ਹਾਂ। ਚਲੋ ਠੀਕ ਹੈ, ਫਿਰ ਮੈਨੂੰ ਦੱਸ ਦਿਓ ਜਿਸ ਟਾਈਮ ਇੰਤਜ਼ਾਮ ਹੋ ਜਾਏ। ਅੱਲਾਹ ਹਾਫਿਜ਼। ਡਾਕਟਰ ਨੇ ਤਾਂ ਪਰੇਸ਼ਾਨੀ 'ਚ ਪਾਤਾ, ਉਹਨੇ ਕਿਹਾ ਹੱਲ ਹੀ ਕੋਈ ਨਹੀਂ ਹੈਗਾ। ਭਰਾ ਨਾਲ ਜਾ ਕੇ ਗੱਲਬਾਤ ਕਰਦਾ ਵਾਂ, ਉਹਨੂੰ ਕੁਛ ਦੱਸਦੇ ਆ ਕਿ ਯਾਰ ਇਹਦਾ ਕੋਈ ਹੱਲ ਕੱਢੀਏ ਰਲ ਮਿਲ ਕੇ। ਵਾਲਦ ਸਾਹਿਬ ਤਾਂ ਗਏ ਅੱਖਾਂ ਤੋਂ ਵੀ, ਡੌਨ ਨੂੰ ਕਹਿਣਾ ਵਾਂ ਕਿ ਚੱਲ ਕਿਸੇ ਨੂੰ ਹੋਰ ਦਿਖਾ ਕੇ ਦੇਖੀ। ਲਾਲਾ ਸਵੇਰ ਦਾ ਗਿਆ ਵਾ ਹਸਪੀਟਲ, ਨਾਲੇ ਕਹਿੰਦਾ ਸੀਗਾ ਅੱਜ ਰਿਪੋਰਟ ਵੀ ਆਉਣੀ ਆ ਤੇ ਆਪ ਆਇਆ ਹੈ ਨਹੀਂ। ਸ਼ਾਮਾਂ ਪੈ ਗਈਆਂ ਵਾ, ਮੱਝਾਂ ਚੋਣ ਦਾ ਵੀ ਟਾਈਮ ਹੋਇਆ ਪਿਆ ਵਾ। ਅੱਗੇ ਸਾਡੇ ਦੀਆਂ ਅੱਖਾਂ ਸਹੀ ਹੋ ਜਾਣ, ਉਹ ਤੇ ਸ਼ਹਿਜ਼ਾਦ, ਸਾਨੂੰ ਹੋਰ ਕੀ ਚਾਹੀਦਾ ਵਾ। ਸ਼ਹਿਜ਼ਾਦ, ਉਹ ਲਾਲਾ ਆ ਗਿਆ। ਆਇਆ ਲਾਲਾ। ਸ਼ਹਿਜ਼ਾਦ ਹਾਲੇ ਤੱਕ ਇੱਥੇ ਕਿੱਥੇ ਤੱਕ ਪਹੁੰਚਿਆ ਤੂੰ? ਉਹ ਲਾਲਾ ਲੇਟ ਮੈਂ ਕੀ ਹੋਣਾ, ਮੈਂ ਨਾ ਪਹਿਲੇ ਮੱਝਾਂ ਨਲਾਉਣ ਲੱਗ ਪਿਆ ਸੀਗਾ ਤੇ ਮੈਂ ਕਿਹਾ ਚੱਲ ਨਾ ਪਹਿਲੇ ਮੱਝਾਂ ਨਲਾ ਲਈਏ ਤੇ ਬਾਅਦ ਚੋਂ ਨਾ ਫਿਰ ਪੱਠੇ ਵੱਢ ਲਾਂਗਾ। ਤੂੰ ਮੱਝਾਂ ਕਾਤੋਂ ਨਵਾਦੀਆਂ? ਤੂੰ ਮੇਰਾ ਇੰਤਜ਼ਾਰ ਕਰ ਲੈਣਾ ਸੀ। ਤੂੰ ਮੱਝਾਂ ਨਵਾਉਣੀਆਂ, ਕੱਲ ਵੀ ਤੂੰ ਮੱਝਾਂ ਨਵਾਈਆਂ, ਉੱਤੋਂ ਸਾਰੀਆਂ ਗੰਦੀਆਂ ਸੀ, ਥੱਲੇ ਲੱਤਾਂ ਧੋ ਦਿੰਦਾ ਤੂੰ ਉਹਨਾਂ ਦੀਆਂ। ਨਹੀਂ ਹੱਥ ਪਹੁੰਚਦਾ ਰਹਿਣ ਦੇ। ਮੈਂ ਤੈਨੂੰ ਕਈ ਦਫਾ ਕਿਹਾ ਵਾ ਮੈਨੂੰ ਇੱਕ ਮੂੜਾ ਬਣਾ ਦੇ ਤੇ ਉੱਤੇ ਖੜਾ ਹੋ ਕੇ ਮੈਂ ਉੱਤੋਂ ਵੀ ਨਲਾ ਦਿਆ ਕਰਾਂਗਾ ਮੱਝਾਂ। ਹੈ ਹੱਥ ਮੇਰਾ ਪਹੁੰਚਦਾ ਨਹੀਂਗਾ, ਥੱਲੇ ਆ। ਮੂੜਾ ਬਣਾਉਂਗਾ ਤੇ ਫੇਰ ਉੱਤੋਂ ਨਲਾ ਹੋਣੀਆਂ, ਵਰਨਾ ਨਹੀਂ। ਉਹ ਕਰ ਲੈਨੇ ਆ ਕੁਛ। ਮੱਝਾਂ ਤੂੰ ਜਿੱਦਾਂ ਮੂੜਾ ਲੈ ਤਾ, ਤੈਨੂੰ ਮੂੜਾ ਕਿੱਥੇ ਘੁਮਾਊਗਾ? ਮੱਝਾਂ ਤਾਂ ਮਿੰਟ ਬਾਅਦ ਹਿਲਦੀਆਂ ਹੁੰਦੀਆਂ, ਅੱਗੇ ਪਰੇਸ਼ਾਨੀ ਬਣੀ ਆ। ਲਾਲਾ ਹਸਪਤਾਲੋਂ ਆਇਆ ਵਾ, ਡਾਕਟਰ ਨੇ ਕੀ ਦੱਸਿਆ ਵਾ? ਡਾਕਟਰ ਨੇ ਇਹੀ ਕਿ ਦੱਸਿਆ ਵਾ ਕਿ ਆਪਣੇ ਭਰਾ ਨੂੰ ਕਹੋ ਮੱਝਾਂ ਸਹੀ ਤਰ੍ਹਾਂ ਨਵਾਵੇ, ਜੇ ਨਵਾ ਹੁੰਦੀਆਂ ਠੀਕ ਆ, ਨਹੀਂ ਤਾਂ ਰਹਿਣ ਦੇਵੇ। ਤੇ ਡਾਕਟਰ ਨੂੰ ਕਿੰਜ ਪਤਾ ਸੀ ਮੱਝਾਂ ਰੱਖੀਆਂ ਵਾ? ਉਹ ਯਾਰ ਪਰੇਸ਼ਾਨੀ ਬਣ ਗਈ ਆ ਡੌਨ। ਦੱਸੂਗਾ ਤਾਂ ਫੇਰ ਹੀ ਆ। ਬੁੜੇ ਦੀਆਂ ਮੁਕੰਮਲ ਹੀ ਅੱਖਾਂ ਜਾ ਪਈਆਂ ਵਾ। ਹੈ ਅੱਖਾਂ ਜਾ ਪਈਆਂ? ਓਏ ਅੱਬਾ ਤਾਂ ਘਰ ਸੀਗਾ, ਅੱਖਾਂ ਵੀ ਤਾਂ ਨਾਲ ਹੀ ਆ, ਅੱਖਾਂ ਕਿੱਥੇ ਜਾ ਪਈਆਂ? ਆ ਭਰਵੱਟੇ ਰਹਿ ਗਏ, ਉਹ ਵੀ ਮਨਾ ਲਾ ਤੈਨੂੰ ਹੋਸ਼ ਆਵੇ। ਜਾ ਪਈਆਂ ਦਾ ਮਤਲਬ ਹੈਗਾ ਉਹਦੀ ਅੱਖਾਂ ਦੀ ਰੋਸ਼ਨੀ ਚਲੇ ਗਈ ਆ, ਹਾਏ ਓਏ, ਹੁਣ ਨੀ ਉਹਨੂੰ ਨਜ਼ਰ ਆਉਂਦਾ। ਨੂਰ ਖਤਮ ਹੋ ਗਿਆ ਅੱਖਾਂ ਦਾ? ਹਾਂਜੀ, ਮਰ ਗਿਆ। ਡਾਕਟਰ ਨਾਲ ਮੈਂ ਗੱਲ ਕੀਤੀ ਸੀ, ਫਿਰ ਮੈਂ ਕਿਹਾ ਯਾਰ ਪੈਸੇ ਦੀ ਕੋਈ ਪਰਵਾਹ ਨਹੀਂ, ਆਪਰੇਸ਼ਨ ਹੁੰਦਾ ਤੇ ਉਹ ਕਰਾ ਲੈਂਦੇ ਆ। ਉਹ ਕਹਿੰਦਾ ਭਾਜੀ ਨਾ ਆਪਰੇਸ਼ਨ ਦਾ ਹੱਲ ਵਾ, ਨਾ ਇਹਦੇ ਲੈਂਸ ਹੀ ਪੈਣੇ ਆ, ਇਹਦੀ ਅੱਖ ਹੀ ਨਵੀਂ ਪੈਣੀ ਆ। ਓਏ ਲਾਲਾ ਆਪਾਂ ਜ਼ਮੀਨ ਵੇਚ ਦਿੰਦੇ ਇੱਕ ਕਿੱਲਾ, ਅੱਬੇ ਦੀਆਂ ਅੱਖਾਂ ਲਿਆ ਦੇ ਦੁਬਾਰਾ ਵਾਪਸ। ਯਾਰ ਗੱਲ ਜ਼ਮੀਨ ਵੇਚਣ ਦੀ ਨਹੀਂ ਹੈਗੀ, ਹਾਂ। ਗੱਲ ਇਹ ਆ ਕਿ ਉਹ ਕਹਿੰਦਾ ਵਾ ਕਿ ਤੁਸੀਂ ਕੋਈ ਅੱਖਾਂ ਜਿਹੜੀਆਂ ਕੋਈ ਬੰਦਾ ਅਤੀਆ ਨਹੀਂ ਜਿੱਦਾਂ ਹੁੰਦਾ, ਜ਼ਕਾਤ ਤੇ ਅਤੀਆ ਨਹੀਂ ਦਿੰਦੇ ਅੱਖਾਂ, ਆਹੋ ਉਹ ਬੰਦਾ ਕੋਈ ਲੱਭ ਲਓ। ਮੈਂ ਕਿਹਾ ਜੀ ਉਹ ਲੱਭ ਲੈਂਦੇ ਆ। ਕਹਿੰਦਾ ਪਰ ਉਹ ਬੰਦਾ ਇਦਾਂ ਦਾ ਲੱਭਿਓ ਕਿ ਤੁਹਾਡਾ ਕੋਈ ਨਾ ਆਪਣਾ ਰਿਸ਼ਤੇਦਾਰ ਹੋਵੇ, ਕੋਈ ਖੂਨੀ ਲਾ ਹੋਵੇ ਤੁਹਾਡਾ। ਤੇ ਮੈਂ ਉਹਦਾ ਛੋਟਾ ਪੁੱਤਰ ਆ, ਮੈਂ ਦੇ ਦੂੰਗਾ ਆਪਣੀਆਂ ਅੱਖਾਂ। ਤੂੰ ਪੂਰਾ ਤਾਂ ਹੋਲਾ ਪਹਿਲੋ, ਤੂੰ ਅੱਖਾਂ ਕਿੱਥੋਂ? ਤੇਰੀਆਂ ਅੱਖਾਂ ਪਵਾ ਕੇ ਅੱਬਾ ਬੈਂਟੇ ਖੇਡਦਾ ਰਵੇ, ਤੇਰੀਆਂ ਅੱਖਾਂ ਪਵਾ ਕੇ ਅੱਬਾ ਲੇਸ ਪਾਪੜ ਖਾਂਦਾ ਰਵੇ, ਤੇਰੀਆਂ ਅੱਖਾਂ ਪਵਾ ਦੀ ਅੱਬਾ ਨਿਆਣਿਆਂ ਨਾਲ ਫਿਰਦਾ ਰਵੇ, ਹਨਾ? ਲਾਲਾ ਤੂੰ ਦੇ ਆਪਣੀਆਂ ਅੱਖਾਂ ਫਿਰ। ਓਏ ਨਿਆਣਿਆਂ ਸਿਆਣੀਆਂ ਮੈਨੂੰ ਨਹੀਂ ਫਿਕਰ ਹੈਗਾ ਬੁੜੇ ਦਾ। ਮੈਂ ਤੇਰੇ ਨਾਲੋਂ ਪਹਿਲਾਂ ਸਾਰੀਆਂ ਗੱਲਾਂ ਕਰਕੇ ਆਇਆ ਵਾਂ ਉਹਨਾਂ ਦੇ ਨਾਲ। ਉਹਨਾਂ ਨੇ ਕਿਹਾ ਵਾ ਜੀ ਆ ਜਿਹੜੇ ਅੱਖਾਂ ਦੇ ਪਿੱਛੇ ਪੱਠੇ ਨਹੀਂ ਹੁੰਦੇ, ਆਹੋ ਉਹ ਬੁੜੇ ਦੀ ਕੋਈ ਹਾਣ ਦਾ ਬੰਦਾ ਹੋਵੇ, ਜਾਂ ਤੋਂ ਥੋੜਾ ਜਿਹਾ ਉੱਚਾ ਹੋਵੇ, ਜਾਂ ਤੋਂ ਥੋੜਾ ਜਿਹਾ ਬਜ਼ੁਰਗ ਟਾਈਪ ਹੋਵੇ, ਉਹ ਅੱਖਾਂ ਲੱਗਣੀਆਂ ਵਾ। ਜਵਾਨ ਅੱਖ ਨਹੀਂ ਲੱਗਣੀ, ਉਹਦੇ ਨਾਲ ਪੱਠਿਆਂ ਦੇ ਖਿਚਾਓ ਦੇ ਵਿੱਚ ਖੂਨ ਦੀ ਗਰਦਸ਼ ਹੀ ਨਹੀਂ ਆਉਣੀ ਹੈਗੀ। ਇਹਦਾ ਮਤਲਬ ਅੱਬੇ ਦੀ ਤਾਂ ਉਮਰ ਹੈਗੀ ਆ 50 ਸਾਲ, ਤੇ ਹੁਣ 60 ਸਾਲ ਵਾਲਾ ਹੋਵੇ, ਹਨਾ? ਅੱਬੇ ਨੂੰ ਜਵਾਨ ਬੰਦੇ ਦੀ ਅੱਖ ਨਹੀਂ ਲੱਗਣੀ ਹੈਗੀ, ਅੱਬੇ ਨੂੰ ਅੱਖ ਲੱਗਣੀ ਆ ਕਿਸੇ ਬਜ਼ੁਰਗ ਜਿਹਾ ਬੰਦੇ ਦੀ, ਜਿਹੜਾ ਅੱਬੇ ਤੋਂ ਥੋੜਾ ਜਿਹਾ ਤਾਂ ਹੋਵੇ, ਜਾਂ ਅੱਬੇ ਦੇ ਹਾਣ ਤੋਂ ਵੀ ਥੋੜਾ ਜਿਹਾ ਸਾਲ ਕੁਚਾ ਹੋਵੇ, ਉਹ ਲੱਗਣੀ ਆ। ਕਿ ਤੇ ਸਭ ਤੋਂ ਵੱਡੀ ਗੱਲ ਇੱਕ ਰਿਪੋਰਟ ਦੇ ਵਿੱਚ ਲਿਖਿਆ ਉਹਨਾਂ ਨੇ ਕਿ ਖੂਨੀ ਲਾ ਹੋਵੇ। ਖੂਨੀ ਲਾ ਹੁਣ ਦੇਖ ਲੈ ਕਿਹੜਾ ਵਾ ਸਾਡਾ। ਹਾਂ ਖੂਨੀ ਰਿਸ਼ਤਾ ਹੋਵੇ। ਅੱਬੇ ਦੀ ਉਮਰ ਤਾਂ ਹੈਗੀ ਆ 60 ਸਾਲ, ਇੰਨੀ ਆਪਣਾ ਤਾਇਆ ਨੀਗਾ, ਉਹਦੀ ਹੈਗੀ ਆ 62 ਜਾਂ 63 ਸਾਲ ਆ, 2 ਸਾਲ ਦਾ ਫਰਕ ਆ। ਮੈਂ ਕਹਿੰਦਾ ਤਾਏ ਨਾਲ ਗੱਲ ਕਰ ਲਾ। ਹੈ ਤਾਏ ਦੀ? ਆਹੋ ਤੇਰਾ ਦਿਮਾਗ ਸਹੀ ਆ? ਕਿਉਂ ਕੀ ਹੋਇਆ ਹੁਣ? ਅੱਬੇ ਨੇ ਕਿਹੜਾ ਤਾਏ ਨਾਲ ਚੰਗੀ ਕੀਤੀ ਆ?
2 ਪੈਲੀਆਂ ਸੀ, ਤੂੰ ਅਗਲੀ ਪੈਲੀ ਉਹਨੂੰ ਦੇ ਦੇ, ਪਿਛਲੀ ਆਪ ਰੱਖ ਲੈ ਜਾਂ ਰਲ ਕੇ ਕਰ ਲੈ। ਪਿਛਲੀ ਪੈਲੀ ਉਹਨੂੰ ਦੇਤੀ ਕਲਰ ਪੈਲੀ, ਨਾ ਉੱਥੇ ਪਾਣੀ ਆਵੇ ਛੇਤੀ, ਨਾ ਉੱਥੇ ਕੁਛ ਉੱਗਦਾ ਸੀ। ਉਤੋਂ ਸਭ ਤੋਂ ਵੱਡੀ ਜ਼ਿਆਦਤੀ ਦੇਖ ਤੂੰ ਅੱਬੇ ਦੀ, ਤੇਰਾ ਵਿਆਹ ਕੀਤਾ, ਮੇਰਾ ਵਿਆਹ ਕੀਤਾ, ਕੁੜੀਆਂ ਦਾ ਕੀਤਾ ਵਾ। ਆਹੋ ਕੀਤਾ। ਕਿਸੇ ਵਿਆਹ ਦੇ ਵਿੱਚ ਦੇਖਿਆ ਕਿ ਬੁੜਾ ਮਨਾਉਣ ਗਿਆ ਹੋਵੇ ਤਾਏ ਨੂੰ? ਕਿਸੇ ਦੀ ਵੀ ਨੀ ਮੰਮੀ ਦੇਖਾ, ਤਾਇਆ ਨਹੀਂ ਆਇਆ ਹੈਗਾ। ਤੇ ਫੇਰ ਜਦੋਂ ਤਾਏ ਨੂੰ ਮਨਾਇਆ ਨਹੀਂ, ਕਿਸੇ ਗੱਲ 'ਚ ਪੁੱਛਿਆ ਦੱਸਿਆ ਨਹੀਂ ਹੈਗਾ, ਤਾਇਆ ਤਾਂ ਸੱਚੀ ਮੁੱਚੀ ਫਿਰ ਸਹੀ ਰੁੱਸ ਕੇ ਬੈਠਾ ਵਾ ਤਾਇਆ। ਲਾਲਾ ਭਰਾ ਫਿਰ ਵੀ ਭਰਾ ਹੀ ਹੁੰਦੇ ਆ, ਲੋਹਾਂ ਨਾਲੋਂ ਮਾਸ ਨਹੀਂ ਜੁਦਾ ਹੁੰਦੇ। ਤੂੰ ਨਹੀਂ ਮੇਰਾ ਭਰਾ ਹੈਗਾ, ਤੇ ਤਾਂ ਕੋਈ ਔਖਾ ਟਾਈਮ ਆਇਆ ਹੋਵੇ ਤੇ ਮੈਂ ਤੇਰਾ ਕੀ ਖਿਆਲ ਹੈ, ਤੇਰੇ ਕੰਮ ਨਾ ਆਵਾਂਗਾ? ਯਾਰ ਅੱਬੇ ਨੇ ਹੁਣ ਹਰ ਤਰ੍ਹਾਂ ਦੇ ਤਾਂ ਉਹਦੇ ਨਾਲ ਦਿਲ ਦਿਖਾਇਆ ਵਾ ਉਹਦਾ। ਕਦੀ ਉਸ ਈਦ ਤੇ ਵੀ ਨਹੀਂ ਕਦੀ ਮਿਲਣ ਗਿਆ ਹੈਗਾ, ਕਦੀ ਸ਼ਬਰਾਤ ਤੇ ਨਹੀਂ ਮਿਲਣ ਗਿਆ ਉਹਨੂੰ, ਤੇ ਅਸੀਂ ਜਾ ਕੇ ਇਦਾਂ ਦੀ ਗੱਲ ਉਹਨੂੰ ਕਰਾਂਗੇ ਸਾਡੇ ਸਿਰ ਨਾ ਹੋ ਜਾਊਗਾ। ਚੱਲ ਯਾਰ ਫੇਰ ਵੀ ਹੈ ਤਾਂ ਭਰਾ ਹੀ ਆ ਨਾ, ਸ਼ਾਇਦ ਮੰਨ ਲਵੇ ਯਾਰ। ਦੇਖ ਲਾ ਯਾਰ, ਬਿਸ਼ਤੀ ਨਾ ਕਰਾ ਦੇ ਮੇਰੀ। ਨਹੀਂ ਬਿਸ਼ਤੀ ਇਹਦੇ ਵਿੱਚ ਲਾਲਾ ਕਿਹੜੀ ਆ? ਚੱਲ ਆ ਫਿਰ ਚੱਲਦੇ ਆਹੋ ਇਦਾਂ ਕਰ, ਇਹਨੂੰ ਪੱਲੀ ਨੇ ਚੁੱਕ, ਆ ਕੰਮ ਕੁਮ ਜਿਹੜਾ ਮੁੰਡਾ ਦੂਜਾ ਕਰ ਲੇਗਾ, ਆਪਾਂ ਪਹਿਲਾਂ ਤਾਏ ਵੱਲ ਚੱਲੀਏ। ਉੱਠ ਚੱਲ ਫੇਰ ਲਾਲਾ, ਇਹਨੂੰ ਛੱਡ ਦੇ ਇੱਥੇ ਹੀ। ਅੱਖਾਂ ਬਹੁਤ ਜ਼ਰੂਰੀ ਆ ਇੱਥੇ ਛੱਡ ਦੇ ਇਹਨੂੰ, ਮੁੰਡੇ ਨੂੰ ਮੈਂ ਕਹਿ ਦਿੰਦਾ ਵਾ, ਤੇ ਆਪਾਂ ਮੋਟਰਸਾਈਕਲ ਤੇ ਤਾਏ ਕੋ ਚੱਲਦੇ ਆਂ। ਚੱਲ ਠੀਕ ਆ। ਬਈ ਹਾਲ ਕੋਈ ਨਹੀਂ, ਰਾਤੀ ਤੇ ਢੇਲਾ ਨਿਕਲਣ ਲੱਗਾ ਸੀ ਹੈ। ਓਏ ਆ ਮਖਤਾਰੇ ਨੂੰ ਇੰਨੀ ਵਾਰੀ ਕਿਹਾ ਵਾ, ਓ ਇਹਨਾਂ ਨੂੰ ਛਾਂਗ ਦੇ। ਰਾਤੀ ਮੋਟਰਸਾਈਕਲ ਲੰਘਿਆ ਮੇਰਾ, ਤੇ ਆ ਮੇਰੇ ਢੇਲੇ 'ਚ ਆ ਹੀ ਵੱਜੀ, ਮੇਰੇ ਢੇਲੇ ਇਹਨੂੰ ਮੈਂ ਢੇਲੇ 'ਚ ਵੱਢੀ ਹੈ। ਬੀੜਾ ਗਰਕ ਹੋ ਜਵੇ। ਇਹਨੂੰ ਕਿਹਾ ਜਿਹੜਾ ਨੀਵਾ ਛਾਂਗ ਦਿਆ ਕਰ, ਉੱਤੋਂ ਫਿਰ ਦਰਖਤ ਦੀ ਛਤਰੀ ਜੀ ਸੋਹਣੀ ਲੱਗਦੀ ਆ। ਨਹੀਂ ਚੌਧਰੀ, ਮੇਰੇ ਕੋਲ ਤੇ ਪੱਠੇ ਹੀ ਵੱਢੇ ਜਾਂਦੇ ਆ, ਮੈਂ ਦਰਖਤ ਨਹੀਂ ਛਾਂਗ ਸਕਦਾ। ਬਈ ਛਾਂਗ ਕਿਉਂ ਨਹੀਂ ਸਕਦਾ ਤੂੰ ਹੈ? ਆ ਸਾਰਾ ਹੀ ਹੋ ਗਿਆ। ਆ ਵੀ ਆ ਬੜੇ ਕੰਡੇ ਆ ਇਹਦੇ ਕਿੱਕਰ ਦੇ। ਇੰਨੀ ਵਾਰੀ ਆਖਿਆ ਵੀ ਜਦੋਂ ਇਹਦੀ ਮਸਵਾਕ ਜੋ ਨਹੀਂ ਕਰਨੀ ਹੈ ਤੇ ਇਹਨੂੰ ਛਾਂਗ ਹੀ ਦੇ। ਗਰਕ ਜਦੋਂ ਮੋਟਰਸਾਈਕਲ ਤੋਂ ਲੰਘਦਾ ਮੇਰੇ ਕੱਪੜੇ ਪਾੜਦੀਆਂ ਹੈ। ਬੇੜਾ ਗਰਕ ਹੋ ਗਿਆ ਇਹਨਾਂ ਦਾ। ਉੱਤੋਂ ਇਹਦਾ ਖਾਨਾ ਖਰਾਬ। ਇਹਨੂੰ ਕਿੰਨੀ ਵਾਰੀ ਆਖਿਆ ਬਈ ਨੌਕਰ ਕਾਹਦਾ ਤੂੰ, ਆ ਗਾਚਾ ਕਿਸੇ ਨੇ ਵੱਢ ਲਿਆ ਉੱਥੋਂ। ਉਹ ਮੈਂ ਮੱਝਾਂ ਨੂੰ ਕੀ ਗੱਲਾਂ ਪਾਉਣੀਆਂ ਆਪਣੀਆਂ? ਓਏ ਬੇੜਾ ਗਰਕ ਕਰ ਦਿੱਤਾ ਫੜ ਕੇ। ਪਤਾ ਨਹੀਂ ਲੋਕਾਂ ਨੂੰ ਸ਼ਰਮ ਕਿਉਂ ਨਹੀਂ ਆਉਂਦੀ ਹੈ। ਉੱਤੋਂ ਛੁੱਟੀ ਕਰ ਲੈਂਦਾ, ਮਹੀਨੇ 'ਚ 4 ਛੁੱਟੀਆਂ ਜੁਮੇ ਦੀਆਂ, 2 ਛੁੱਟੀਆਂ ਆਪਣੀਆਂ ਪਾ ਲੈਂਦਾ। ਮੈਂ ਜਦੋਂ ਵਿਆਹ ਕੀਤਾ ਉਸ ਤੋਂ ਬਾਅਦ ਵੀ ਇਕੱਲਾ ਹੋ ਗਿਆ, ਜਨਾਨੀ ਮਰ ਗਈ, ਨਾ ਕੋਈ ਧੀਆ ਪੁੱਤਰ ਮੇਰਾ। ਆ ਨੌਕਰ ਰੱਖਿਆ ਵਾ, ਇਹ ਵੀ ਮੈਨੂੰ ਇਕੱਲੇ ਨੂੰ ਹੀ ਛੱਡ ਜਾਂਦਾ। ਇੱਕ ਛੋਟਾ ਭਰਾ ਵਾ, ਉਹਨੇ ਕਦੇ ਮੂੰਹ ਹੀ ਨਹੀਂ ਲਾਇਆ। ਪਤਾ ਨਹੀਂ ਕੰਜਰ ਨੂੰ ਮੂੰਹ ਖੋਰਾ ਹੋਇਆ ਵਾ ਹੈ। ਉੱਤੋਂ ਮੈਨੂੰ ਜਾਣ ਲੱਗਾ ਮੁਲਾਜ਼ਮ ਕਹਿ ਗਿਆ, ਚੌਧਰੀ ਮੱਝ ਸੂਣ ਵਾਲੀ ਦਾ ਧਿਆਨ ਰੱਖੀ। ਮੈਂ ਜਵੈਣ ਪਲਾ ਕੇ ਪਾਗਲ ਹੋ ਗਿਆ ਉਹਨੂੰ। ਵੀ ਮੱਝ ਸੂਣ ਵਾਲੀ ਆ ਤੇ ਮੈਂ ਉਹਦਾ ਸਿਰ ਘੁੱਟਿਆ ਕਰਾਂ। ਜਦੋਂ ਕੋਈ ਨਾ ਕੋਈ ਜਾਨਵਰ ਸੂਣ ਵਾਲਾ ਹੁੰਦਾ ਉਦੋਂ ਹੀ ਛੁੱਟੀ ਕਰ ਲੈਂਦਾ ਏ। ਓਏ ਕੀ ਫਾਇਦਾ ਗੇਟ ਲਾਉਣ ਦਾ ਵੀ, ਜਦੋਂ ਆਉਣਾ ਹੀ ਕਿਸੇ ਨੇ ਨਹੀਂ। ਮੇਰੀਆਂ ਪੈਲੀਆਂ ਨੂੰ ਬੰਦੇ ਜਾਂਦੇ ਆ। ਅੱਜ ਫੇਰ ਗਾਚਾ ਕਿਸੇ ਨੇ ਵੱਢਿਆ। ਜਵਾਨੀ 'ਚ ਬਰਫ਼ ਵਾਲੇ ਕਾਰਖਾਨੇ 'ਚ ਕੰਮ ਕਰਦਾ ਸੀ। ਉੱਥੇ ਬਰਫ਼ ਨੂੰ ਇੰਜ ਕੈਂਚੀਆਂ ਪਾ ਕੇ ਮੋਹਰੇ ਰਹਿ ਗਏ। ਇੱਥੇ ਵੀ ਉਹੀ ਕੰਮ ਆ, ਇੱਥੇ ਪੱਠੇ ਹਲਾ ਰਹਿ ਗਏ। ਅੱਛਾ ਹੋਏ ਆ ਜਾ ਇੱਕ ਵਾਰੀ ਛੁੱਟੀ ਕਰਕੇ। ਇੱਥੇ ਆਏ ਨੂੰ ਜਵਾਬ ਦਊਂਗਾ। ਇਹ ਤਾਂ ਗੇੜਾ ਤੇ ਪਵਾਵਾਂ, ਫੋਨ ਤੇ ਕਹਿਤਾ ਉਹਨੇ, ਉੱਥੇ ਹੀ ਨਹੀਂ ਆਉਣਾ। ਮੱਝਾਂ ਚੋਣ ਦਾ ਟਾਈਮ ਹੋਇਆ ਪਿਆ। ਆ ਦੋਧੀ ਵੀ ਟਾਈਮ ਨਾਲ ਆ ਕੇ ਸਿਰ ਤੇ ਬਹਿ ਜਾਂਦਾ ਵੀ 10 ਅਸੀਂ ਪਾਣੀ ਪਾਉਂਦੇ ਆ। ਸਾਡਾ ਮਈਆਂ ਤੇ ਦੁੱਧ ਵੈਸੇ ਹੀ ਬਹੁਤ ਲਾਉਂਦੀਆਂ। ਆਏ ਓਏ ਓਏ ਘੰਟਾ ਰਹਿ ਗਿਆ, ਮਈਆਂ ਚ ਹੋ ਗਏ, ਫਿਰ ਦੋਧੀ ਨਹੀਂ ਵੀ ਆ ਜਾਣਾ। ਓਏ ਪੱਠੇ ਰਹਿ ਗਿਆ ਕੋਈ ਮੇਰੇ, ਜਿਹੜੇ ਆਪ ਵੱਢਣੇ ਹੁੰਦੇ ਲੋਕੀ ਪਾਈ ਜਾਂਦੇ। ਮੈਂ ਮੱਝਾਂ ਨੂੰ ਕੀ ਪਾਉਣਾ ਤਾਇਆ ਬਿਸ਼ਤੀ ਨਾ ਕਰੇ, ਇੰਨੀ ਦੇਰ ਬਾਅਦ ਚੱਲੇ, ਤੇਰੇ ਕੋਲ ਪਛਾਣੇ ਹੀ ਨਾ। ਉਹ ਨਹੀਂ ਲਾਲਾ ਕਰਦਾ ਬਿਸ਼ਤੀ ਯਾਰ। ਆ ਤਾਏ ਨੇ ਤਾਂ ਬੂਹਾ ਵੀ ਨਹੀਂ ਲਾਇਆ, ਖੁੱਲ੍ਹਾ ਹੀ ਛੱਡਿਆ ਵਾ। ਖੁੱਲਾ ਹੀ ਛੱਡਣਾ, ਉਹਦੇ ਕੋਲ ਕਿਹੜਾ ਕੋਈ ਹੈਗਾ ਵਾ। ਅੱਗੇ ਜਾਨਵਰ ਬੜੇ ਥੋੜੇ ਹੁੰਦੇ ਤੇ ਹੁਣ ਦੇਖ ਕਿੰਨੇ ਸਾਰੇ। ਅੱਗੇ ਤੈਨੂੰ 20 ਸਾਲ ਹੋ ਗਏ ਇੱਥੇ ਹੁੰਦੇ, ਰੋਜ਼ਾਨਾ ਹੀ ਆਉਣਾ ਤੂੰ। ਦੇਰ ਬਾਅਦ ਆਏ ਆ ਯਾਰ ਉਹ ਤਾਇਆ ਸੁੱਤਾ ਹੀ। ਉਹ ਦੁਆ ਕਰ ਸੁੱਤਾ ਹੀ ਹੋਵੇ, ਕਿਤੇ ਪੁਰਬਾਸ਼ ਨਾ ਹੋ ਗਿਆ ਹੋਵੇ। ਉਹ ਪੁਰਬਾਸ਼ ਨਹੀਂ ਆ, ਸੁੱਤਾ ਹੀ ਆ। ਚੈੱਕ ਕਰ ਲੈਂਦੇ ਆ ਕੋਈ। ਜਿੱਦਾਂ ਉਹਨੇ ਪਾਸਾ ਲਿਆ ਵਾ ਨਾ, ਸੁੱਤਾ ਹੀ ਹੋਣਾ। ਦੇਖ ਹੱਥ ਲਾ ਕੇ। ਤਾਇਆ ਜੀ, ਤਾਇਆ ਇਹ ਤਾਇਆ ਜੀ ਤੁਸੀਂ ਸਾਡੀ ਆਖਰੀ ਉਮੀਦ ਵਾ। ਸਾਡੇ ਖਾਨਦਾਨ 'ਚ ਬਜ਼ੁਰਗ ਵੀ ਤੁਸੀਂ ਆ, ਤੇ ਤੁਹਾਡੀ ਲੋੜ ਪੈ ਗਈ ਆ। ਪੁਰਬਾਸ਼ ਹੋ ਗਿਆ ਲੱਗਦਾ। ਉਹ ਨਹੀਂ ਓਏ, ਖੈਰ ਤਾਂ ਸਹੀ। ਤਾਇਆ ਜੀ, ਇਹ ਤਾਇਆ ਜੀ। ਤਾਇਆ अस्सलाम वालेकुम। ਉਹ ਕਿਹੜਾ ਬਈ? ਤਾਇਆ ਤਾਇਆ ਤੇਰੇ ਭਤੀਜੇ। ਓਏ ਆ ਬਈ,
ਆ ਕੌਣ ਆ? ਵੱਡਾ ਇਮਲੀ ਵੱਡਾ। ਓਏ ਅੱਛਾ, ਓਏ ਇਮਲੀ ਦੇ ਡਾਉਣ ਆਏ ਆ। ਹਾਂਜੀ ਤਾਇਆ। ਤਾਇਆ ਬੂਹਾ ਕਿੰਨੇ ਖੋਲਿਆ? ਬੂਹਾ ਤੇਰਾ ਖੁੱਲਾ ਵਾ, ਬੰਦ ਹੋਇਆ ਕਿੱਦਣ? ਹੈ ਓਏ ਹੋਰ ਵੀ ਮੁੰਡਿਓ, ਕੀ ਗੱਲ ਆ, ਤਾਇਆ? ਢਿੱਲਾ ਲੱਗਣ ਡਿਆ ਵਾ। ਉਹ ਕੁਛ ਨਹੀਂ ਯਾਰ, ਆ ਪੱਠਿਆਂ ਨੂੰ ਗਿਆ ਸੀ। ਹਾਂ ਓਏ ਆ ਦਰਖਤ ਛਾਂਗਿਆ, ਆਉਂਦੇ ਜਾਂਦੇ ਆ ਨਾ ਆ ਟਹਿਣੀਆਂ ਵੱਜਦੀਆਂ ਸੀ। ਮੈਂ ਕਿਹਾ ਕਿਤੇ ਤੂੰ ਸਾਡਾ ਮੂੰਹ ਤਾਇਆ ਹੀ ਨਾ ਨਹੀਂ, ਛਿਲਿਆ ਜਾਏ। ਤੂੰ ਸਾਡਾ ਤਾਇਆ ਨਹੀਂ, ਤੂੰ ਸਾਡਾ ਪੇ ਆ। ਹਾਂ ਤੇਰੇ ਤੋਂ ਇਲਾਵਾ ਕੌਣ ਆ ਸਾਡਾ? ਕੋਈ ਵੀ ਨਹੀਂ। ਉਹ ਖੈਰ ਨਾ ਮਿਲਣ ਆਏ, ਕਿਤੇ ਪਿੰਡ ਤੇ ਨਹੀਂ ਛੱਡਣ ਲੱਗੇ? ਨਹੀਂ ਤਾਇਆ, ਸਾਡਾ ਦਿਲ ਕਰਦਾ ਸੀਗਾ ਤਾਏ ਨੂੰ ਮਿਲ ਆਈਏ ਜਾ ਕੇ। ਖੈਰ ਨਾ ਦਿਲ ਕੀਤਾ ਪੁੱਤ, ਇਹਦੇ ਤੇ ਦਿਲ ਕਰਦਾ ਹੀ ਨਹੀਂ। ਤੁਸੀਂ ਤੇ ਕੋਲਾਂ ਨਹੀਂ ਲੰਘ ਜਾਂਦੇ ਮੋਟਰਸਾਈਕਲਾਂ ਦੇ ਫੂੰ ਕਰ ਗਿਆ। ਕਈ ਵਾਰੀ ਮੈਂ ਦੁੱਧ ਵਾਲਾ ਕੈਨ ਫੜ ਕੇ ਲਿਆਉਂਦਿਆ ਹੁੰਦਾ, ਮੇਰੇ ਕੋਲੋਂ ਨਹੀਂ ਲੰਘ ਜਾਂਦੇ। ਮੈਂ ਬੜੀ ਵਾਰੀ ਹਾਕਾਂ ਵੀ ਮਾਰੀਆਂ, ਤੁਸੀਂ ਰੁਕਦੇ ਹੀ ਨਹੀਂ। ਜਿੱਦਾਂ ਮੈਂ ਤੁਹਾਡਾ ਲੱਗਦਾ ਹੀ ਕੁਛ ਨਹੀਂ। ਸਾਡੇ ਤੋਂ ਪਿਓ ਦਾ ਭਰਾ ਵਾ, ਸਾਡਾ ਵੀ ਪਿਓ ਹੀ ਲੱਗਾ ਤੂੰ। ਆ ਤੁਹਾਡੇ ਪਿਓ ਨਹੀਂ ਦਿਲ ਦੂਰ ਕੀਤਾ ਨਾ ਮੇਰੇ ਤੋਂ। ਉਹ ਕੋਈ ਨਹੀਂ ਤਾਇਆ, ਵਾਧੇ ਘਾਟੇ ਹੋ ਹੀ ਜਾਂਦੇ ਆ। ਉਹਨੇ ਛੋਟਾ ਬਣ ਕੇ ਦਿਖਾਇਆ, ਛੋਟੀਆਂ ਹਰਕਤਾਂ ਕਰਕੇ ਛੋਟਾ ਬਣ ਕੇ ਦਿਖਾਇਆ ਉਹਨੇ ਮੈਨੂੰ। ਕੋਈ ਨਹੀਂ ਤਾਇਆ, ਟੈਨਸ਼ਨ ਨਹੀਂ ਲਈਦੀ ਹੁੰਦੀ। ਹੋਰ ਸੁਣਾ ਪਾ? ਠੀਕ ਆ ਪੁੱਤ, ਠੀਕ ਆ। ਤਾਇਆ ਤੈਨੂੰ ਕਿੱਦਾਂ ਤੂੰ ਗੂੜਾ ਹੀ ਹੁੰਦਾ ਜਾਂਦਾ, ਤੈਨੂੰ ਕੁਝ ਖਾਣ ਨੂੰ ਨਹੀਂ ਦਿੰਦੇ ਇਹਨੂੰ? ਨਹੀਂ ਤਾਇਆ ਮੈਂ- ਬਹੁਤ ਦਿੰਦੇ ਆ, ਇਹਨੂੰ ਲੱਗਦਾ ਹੀ ਨਹੀਂਗਾ। ਪਰੇਸ਼ਾਨੀਆਂ ਸਾਰਾ ਕਾਰੋਬਾਰ ਜਿੰਨਾ ਵੀ ਹੁਣ ਮੈਂ ਆਪਣੇ ਸਿਰ ਤੇ ਲੈਣ ਡਿਆ ਵਾ ਨਾ। ਅੱਛਾ, ਅੱਬਾ ਦਾ ਤੈਨੂੰ ਪਤਾ ਹੀ ਆ, ਤੇਰੇ ਨਾਲ ਉਹਨੇ ਚੰਗੀ ਕੀਤੀ, ਕੋਈ ਸਾਡੇ ਨਾਲ ਕਿਹੜਾ ਚੰਗੀ ਕੀਤੀ ਆ। ਉਹ ਇਦਾਂ ਦਾ ਹੀ ਹੁੰਦਾ। ਇੱਕ ਬੰਦਾ ਇਹਦਾ ਤੰਦ ਹੀ ਇਦਾਂ ਦਾ ਹੁੰਦਾ ਕਿ ਤਾਣੀ ਵੀ ਉਦਾਂ ਦੀ ਹੁੰਦੀ। ਤੁਸੀਂ ਵੀ ਉਦਾਂ ਦੀ ਨਿਕਲਣਾ, ਤਾਇਆ ਕੋਈ ਤੂੰ- ਫਰਕ ਨਹੀਂ ਤੁਹਾਡੇ ਚ ਵੀ। ਤਾਇਆ ਤੂੰ ਠੀਕ ਆ? ਉਹ ਪੁੱਤ ਠੀਕ ਆ, ਮੈਂ ਹੁਣ ਕਰਾਟੇ ਖੇਡ ਕੇ ਦੱਸਾਂ ਤੁਹਾਨੂੰ। ਠੀਕ ਆ, ਸ਼ੁਕਰ ਹੈ ਅਲਹਮਦੁਲਿਲਾ। ਵੀ ਮੈਨੂੰ ਜਾਣੀ ਜਾਣ ਨੂੰ ਕੀ ਹੋ ਸਕਦਾ? ਨਹੀਂ ਸਾਡਾ ਤਾਇਆ ਚੌਕਸ ਹੈਗਾ ਵਾ ਪੂਰਾ। ਤਾਇਆ ਅਵਤਾਰ ਨਜ਼ਰ ਆਉਣ ਡਈ ਤੈਨੂੰ? ਉਹ ਕਿਹੜੀ ਪੁੱਤ ਆ, ਉਹ ਪਰਲੀ ਟੈਲੀਫੋਨ ਵਾਲੀ ਜਾਂ ਬਿਜਲੀ ਵਾਲੀ ਕਹਿੰਦੇ ਆ? ਤਾਇਆ ਤੂੰ ਤਾਂ ਠੀਕ ਆ? ਉਹ ਬੜਾ ਤੁਹਾਨੂੰ ਸੋਹਣਾ ਕਿਹਾ ਕਿੰਨੇ ਆ ਮੈਂ ਬਿਮਾਰ ਹਾਂ? ਕਿੰਨੇ ਕਿਹਾ ਤੁਹਾਨੂੰ? ਓ ਯਾਰ ਸਾਨੂੰ ਤਾਂ ਵੈਸੇ ਹੀ ਤੇਰੀ ਖਿੱਚ ਪੈਣ ਡਈ ਸੀ। ਮੈਂ ਕਿਹਾ ਯਾਰ ਮੈਂ ਤਾਏ ਦਾ ਚਿਹਰਾ ਦੇਖਣਾ ਜਾ ਕੇ। ਮੈਨੂੰ ਤਾਏ ਦੇ ਚਿਹਰੇ ਦੇ ਵਿੱਚੋਂ ਦਾਦੇ ਦਾ ਚਿਹਰਾ ਵੀ ਨਜ਼ਰ ਆਉਂਦਾ ਵਾ। ਤਾਇਆ ਉਹ ਦਰਖਤ ਤੇ ਕੀ ਬੈਠਾ ਵਾ ਦੱਸ? ਉਹ ਤੋਂ ਕਾਂ ਬੈਠਾ ਤੇ ਉਹ ਹੋਇਆ ਕੀ ਆ? ਤੁਹਾਨੂੰ ਨਾਈਆਂ ਤਰ੍ਹਾਂ ਪੁੱਛੀ ਜਾਂਦੇ ਆ, ਉਹ ਕੀ ਆ ਚਿੜੀ ਆ, ਉਹ ਕੀ ਕਾਂ ਕੀ? ਮੈਂ ਤਾਂ ਹੈਰਾਨ ਆ ਕਿ ਤਾਏ ਦੀਆਂ ਅੱਖਾਂ ਹਾਲੇ ਤੱਕ ਵੀ ਪੂਰੀਆਂ ਵਾ ਵੀ ਉਹ ਉੱਥੋਂ ਮੈਨੂੰ ਸ਼ਾਇਦ ਨਜ਼ਰ ਆ ਸ਼ੁਕਰ ਜਾਂਦੀ ਹੈ। ਮੈਂ ਤਾਂ ਸੂਈ 'ਚ ਧਾਗਾ ਪਾ ਲੈਣਾ। ਲੈ, ਮੈਂ ਰਾਤੀ ਤੇ ਸੜਕ ਤੇ ਤੁਰਿਆ ਮੈਂ, ਸਾਹਮਣੋਂ ਲਾਈਟ ਵੱਜੀ, ਮੈਨੂੰ ਬੰਦਾ ਅੰਨਾ ਹੋ ਜਾਂਦਾ। ਐ ਮੋਟਰਸਾਈਕਲ ਲੰਘੀ ਇੰਜ ਕਰਕੇ ਮੈਂ ਨਾਲ ਹੀ ਟੱਪੀ। ਤਾਇਆ ਤਾਂ ਦੂਰੋਂ ਦੱਸਿਆ, ਤੂੰ ਲੱਗ ਤੈਨੂੰ ਪੁੱਛਿਆ ਦੱਸੂਗਾ। ਆ ਤੂੰ ਬੈਠਾ ਵਾ, ਆ ਕੀ ਆ? ਇਹ ਪੁੱਤ 2 ਉਂਗਲਾਂ। ਦੋ ਹੋ ਗਈਆਂ? ਹਾਂ ਇਹ ਆ ਕਿੰਨੀਆਂ? ਪੁੱਤ ਇਹ ਨਾ 3.5 ਨਾ ਪੂਰੀਆਂ 4 ਆ ਇਹ ਕਬਾਬ ਜਿਹਾ ਕੀ ਬਣਾਇਆ ਉਂਗਲ ਦਾ ਅੱਗੋਂ? ਮੈਂ ਵੀ ਤਾਏ ਨੂੰ ਸਹੀ ਨਜ਼ਰ ਆਉਂਦਾ। ਮੇਰਾ ਤਾਇਆ ਸੋਹਣਾ ਵੀ, ਸੁਨੱਖਾ ਵੀ ਤੇ ਹਾਂ। ਠੀਕ ਵੀ ਆ। ਆਹੋ ਮੈਂ ਕਹਿਣਾ ਕਿ ਛੱਡ ਗੱਲਾਂ ਦੇ। ਮੈਂ ਤੇ ਰਾਤ ਨੂੰ ਕਈ ਵਾਰੀ ਇੱਕ ਵਾਰੀ ਏਦਾਂ ਬਿੱਲੀ ਲੰਘੀ ਕੰਧ ਦੇ ਉੱਤੋਂ, ਹੂੰ ਮੈਂ ਦੂਰੋਂ ਵੇਖ ਲਈ, ਮੈਂ ਉਹਨੂੰ ਮਾਰੀ ਛਿਛਕਰ, ਭੱਜ ਗਈ। ਨਹੀਂ ਤੇ ਉਹਨੂੰ ਦੁੱਧ ਨੂੰ ਆਉਣਾ ਪੈਣਾ ਸੀ। ਸਾਰੀਆਂ ਗੱਲਾਂ ਛੱਡੋ, ਮੈਨੂੰ ਇਹ ਦੱਸੋ ਮੇਰੇ ਪੁੱਤਰਾਂ ਨੇ ਖਾਣਾ ਪੀਣਾ ਕੀ ਆ? ਖਾਣਾ ਪੀਣਾ ਕੀ ਆ ਤਾਇਆ? ਖਾਣ ਪੀਣ ਨੂੰ ਲੰਘਦਾ ਹੀ ਕੁਛ ਨਹੀਂ ਹੈਗਾ। ਕਿਉਂ ਇੱਟ ਫਸੀ ਗੱਲ 'ਚ? ਕਿਉਂ ਨਹੀਂ ਲੰਘਦਾ? ਉਹ ਜਵਾਨ ਜਾਨ ਜੇ, ਮੈਂ ਤੁਹਾਨੂੰ ਦੱਸਿਆ ਹੀ ਆ, ਮੈਂ 3 ਪਰੌਂਠੇ ਰਗੜ ਜਾਂਦਾ। ਤਾਇਆ ਸਾਡਾ ਦਿਲ ਹੀ ਨਹੀਂ ਕਰਦਾ ਖਾਣ ਨੂੰ ਹੁਣ। ਚਲੋ ਅੱਛਾ ਛੱਡੋ, ਨਹੀਂ ਖਾਣਾ ਤੇ ਓਏ ਉਹਨੇ ਤੁਹਾਨੂੰ ਆਉਣ ਕਿੱਦਾਂ ਦਿੱਤਾ? ਤੇ ਹੋਰ ਸੁਣਾਓ, ਉਹਦਾ ਕੀ ਹਾਲ ਚਾਲ ਆ ਭਰਾ ਮੇਰੇ ਦਾ? ਠੀਕ ਠਾਕ ਹੈ ਨਾ? ਠੀਕ ਹੁੰਦੇ ਤਾਂ ਤਾਇਆ ਤੇਰੇ ਕੋਈ ਹੁੰਦੇ। ਠੀਕ ਹੀ ਤਾਂ ਹੈ ਨਹੀਂ ਤਾਇਆ। ਹੈ ਹਾਂ ਤਾਇਆ ਠੀਕ ਨਹੀਂ ਹੈਗੇ। ਉਹ ਹੋਇਆ ਕੀ ਆ? ਬੁਝਾਰਤਾਂ ਜੀਆਂ ਪਾਈ ਜਾਂਦੇ ਓਏ। ਬੁਝਾਰ ਤਾਂ ਕੀ ਪਾਉਣੀਆਂ ਵਾ? ਹਾਂ ਅੱਬੇ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਵਾ। ਹੈ ਇਹ ਕਿਦਾਂ ਦੀ ਗੱਲ ਆ? ਕੱਲ ਪਰਸੋਂ ਦੀ ਗੱਲ ਵਾ ਹਲੇ। ਓਏ ਤੇ ਮੈਨੂੰ ਜਲਦੀ ਦੱਸੋ। ਜਲਦੀ ਤੈਨੂੰ ਕੀ ਦਸੀਏ ਤਾਇਆ, ਜਦ ਅੱਬੇ ਨੂੰ ਦਿਖਣੋਂ ਹੀ ਹਟ ਗਿਆ ਤੇ ਅੱਬੇ ਦੀਆਂ ਅੱਖਾਂ ਜਾ ਪਈਆਂ ਵਾ ਤਾਇਆ। ਓਏ ਅੱਖਾਂ ਜਾਣੀਆਂ ਕਿੱਦਾਂ ਸੀ? ਉਹ ਤੇ 1.5 ਮਣ ਗਾਜਰਾਂ ਚੜ ਜਾਂਦਾ ਸੀ। ਓਏ ਅੱਖਾਂ ਕਿੱਦਾਂ ਚਲ ਗਈਆਂ? ਉਹਦੀ ਅੱਖਾਂ ਦੀ ਰੁਸ਼ਨਾਈ ਜਲਦੀ ਲੱਗੀ ਆ ਤਾਇਆ। ਅੰਨਾ ਹੋ ਗਿਆ ਵਾ ਅੰਨਾ। ਓਏ ਅੰਨਾ ਦੇ ਸ਼ੁਰੂ ਤੋਂ ਸੀ, ਛੋਟੇ ਵੱਡੇ ਨੂੰ ਵੇਖਦਾ ਹੀ ਨਹੀਂ ਸੀ, ਬੀਜੀ ਕਰ ਗਿਆ। ਉਹ ਕਈ ਵਾਰੀ ਤਾਂ ਮੈਨੂੰ ਖੜਕਾਤੀਆਂ ਉਹਨੇ 2-3। ਉਹ ਤਾਇਆ ਉਹ ਅੰਨਾ ਨਹੀਂ ਜਿਹੜਾ ਤੂੰ ਸਮਝਣ ਡਿਆ ਵਾ। ਹਾਂ ਉਹ ਸੱਚੀ ਮੁੱਚੀ ਵਾਲੀਆਂ ਅੱਖਾਂ ਦੀਆਂ ਰੋਸ਼ਨੀਆਂ ਹੁੰਦੀ, ਉਹ ਜਾ ਪਈ ਆ ਉਹਦੀ। ਹੈ ਡੇਲੇ ਬੰਦ ਹੋ ਗਏ ਉਹਦੇ। ਓਏ ਤੇ ਪੈਸੇ ਲਾਓ ਉਹਦੇ ਤੇ, ਉਹ ਕੱਟੀ ਵੇਚ ਦੂੰਗਾ ਮੈਂ ਆਪਣੇ ਭਰਾ ਦੀ ਖਾਤਰ। ਉਹ ਮੇਰੇ ਭਰਾ ਨੂੰ ਕੁਛ ਨਾ ਹੋਵੇ, ਕੋਈ ਇੱਕ ਮੇਰਾ ਭਰਾ ਵਾ। ਉਹ ਮੈਂ ਕਿਨੂੰ ਹਰ ਰਿਸ਼ਤਾ ਲੱਭ ਜਾਂਦਾ, ਲੇਕਿਨ ਭਰਾ ਨਹੀਂ ਲੱਭਦਾ। ਚੱਲੋ ਮੇਰੇ ਨਾਲ। ਤਾਇਆ ਪੈਸਿਆਂ ਦੀ ਨਹੀਂ ਟੈਨਸ਼ਨ ਹੈਗੀ। ਉਹ ਤਾਇਆ ਪੈਸਾ ਦਾ ਰੌਲਾ ਹੁੰਦਾ ਤੇ ਅਸੀਂ ਨਾ ਲਾ ਦਿੰਨੇ ਆ। ਸਾਡੇ ਕੋਲ ਵੀ ਪੈਲੀਆਂ ਹੈਗੀਆਂ ਵਾ, ਕੱਟੀਆਂ ਉੱਥੇ ਬਥੇਰੀਆਂ ਖੜੀਆਂ ਵਾ, ਉਹ ਵੇਚ ਦੇਣੀਆਂ ਸੀ ਅਸੀਂ। ਅੱਛਾ ਗੱਲ ਹੀ ਵਿੱਚੋਂ ਕੋਈ ਹੋਰ ਨਿਕਲ ਆਈ ਆ ਓਏ ਤਾਇਆ। ਜਿਹੜੀ ਵੀ ਗੱਲ ਆ, ਸਾਡੇ ਸਿਰ ਤੇ ਤਾਂ ਤਾਇਆ ਟੈਨਸ਼ਨ ਬੜੀ ਪਈ ਆ ਯਾਰ। ਉਹ ਕੋਈ ਟੈਨਸ਼ਨ ਨਹੀਂ, ਪੈਸੇ ਅੱਗੇ ਕੋਈ ਟੈਨਸ਼ਨ ਨਹੀਂ। ਟੈਨਸ਼ਨ ਤਾਂ ਹੈ ਵਾ ਤਾਇਆ।
ਵਾਹ ਜੁੱਤੀ ਯਾਰ ਤਾਇਆ ਇਹ ਕੀ ਕਰਨਾ ਵਾ? ਆ ਚਲੋ ਮੈਨੂੰ ਹਸਪਤਾਲ ਲੈ ਚਲੋ, ਉਹ ਪਿੱਛੋਂ ਵਾਰਸੀ ਨਾ ਆ ਜਾਵੇ, ਸਾਂਭ ਦਵਾਂ। ਓਏ ਤਾਇਆ ਮੈਂ ਰੱਖ ਲਾਂਗਾ ਹਸਪਤਾਲ ਦਾ ਜਾਣਾ ਮੈਂ ਤਾਇਆ, ਰੱਖ ਹਸਪਤਾਲ ਦਾਂਗਾ। ਦਾ ਤੇਰੀ ਲੋੜ ਵਾ ਯਾਰ। ਹੈਂ? ਤੈਨੂੰ ਤਾਂ ਲੈਣ ਆਇਆ, ਹਸਪਤਾਲ ਹੀ ਜਾਣਾ ਵਾ। ਤੇ ਚੱਲੋ ਨਾ, ਹਾਂ ਤੇਰੇ ਤੋਂ ਬਗੈਰ ਨਹੀਂ ਸਰਨਾ ਤਾਇਆ। ਤੇ ਚੱਲੋ ਨਾ। ਓ ਯਾਰ ਉੱਥੇ ਨਾ ਕੋਈ ਪੈਸਾ ਧੇਲਾ ਲੱਗਣਾ ਵਾ, ਨਾ ਕੁਝ ਹੋਰ ਚੱਲਣਾ ਵਾ, ਸਿਰਫ ਉੱਥੇ ਖੂਨੀ ਰਿਸ਼ਤਾ ਚੱਲਣਾ ਵਾ, ਤੇਰਾ ਤਲਕ ਵਾ, ਜਿਹੜਾ ਭਰਾ ਵਾ ਉਹੀ ਚੱਲਣਾ ਉੱਥੇ। ਅੱਛਾ। ਆ ਤੂੰ, ਤੇਰੀ ਤਾਂ ਉੱਥੇ ਲੋੜ ਵਾ। ਉਹ ਤੇ ਮੇਰੀ ਲੋੜ ਆ, ਮੈਨੂੰ ਦੱਸੋ ਕਿ ਪੈਸਾ ਧੇਲਾ ਮੈਂ ਲੈ ਦੇਵਾਂ। ਉਹ ਤਾਇਆ ਕਾਤੋਂ ਬਾਰ-ਬਾਰ ਪੈਸੇ ਦਾ ਰੌਲਾ ਪਾਈ ਜਾਂਦਾ ਵਾ ਯਾਰ। ਪੈਸੇ ਪੂਸੇ ਉੱਥੇ ਨਹੀਂ ਚਾਹੀਦੇ ਹੈਗੇ, ਹਰ ਤਰ੍ਹਾਂ ਦਾ ਚਾਰਾ ਅਸੀਂ ਲਾ ਕੇ ਦੇਖ ਲਿਆ ਵਾ। ਡਾਕਟਰ ਨੇ ਸਿਰਫ ਇੱਕੋ ਹੀ ਗੱਲ ਕਹੀ ਆ। ਡਾਕਟਰ ਨੇ ਕਿਹਾ ਵਾ ਤੁਹਾਡੇ ਪਿਓ ਨੂੰ ਤਾਂ ਨਜ਼ਰ ਆ ਸਕਦਾ ਵਾ, ਇਹਦਾ ਕੋਈ ਖੂਨੀ ਰਿਸ਼ਤਾ ਆਵੇ, ਇਹਨੂੰ ਅੱਖ ਦਵੇ ਆਣ ਕੇ। ਅੱਛਾ। ਤੇ ਤੇਰੀਆਂ ਤਾਂ ਦੋਵੇਂ ਅੱਖਾਂ ਸਲਾਮਤ ਵਾ। ਸਹੀ ਆ, ਇੱਕ ਅੱਖ ਸਾਡੇ ਬੁੜੇ ਨੂੰ ਦੇ, ਤੂੰ ਵੀ ਦੇਖ, ਉਹ ਵੀ ਦੇਖੇ। ਹੈਂ? ਡਾਕਟਰ ਨੇ ਕਿਹਾ ਵਾ। ਮੇਰਾ ਬੂਹਾ ਇਸ ਤੋਂ ਵੀ ਬਹੁਤਾ ਖੁੱਲਾ ਹੁੰਦਾ, ਤੁਸੀਂ ਕਦੀ ਨਹੀਂ ਆਏ। ਅੱਜ ਤੇ ਫੇਰ ਦੰਗ ਪਿੜਿਆ ਸੀ। ਤਾਇਆ ਤੇਰੇ ਭਰਾ ਨੂੰ ਤੇਰੀ ਲੋੜ ਵਾ ਯਾਰ। ਤਾਇਆ ਉੱਠ ਚੱਲੀਏ। ਉਹਨੂੰ ਨਹੀਂ। ਉੱਠ ਤਾਇਆ, ਉਹ ਗੱਡੀ ਖੜੀ ਆ ਬਾਹਰ। ਬਹਿ ਜਾ। ਕੀ ਹੋਇਆ ਹੁਣ? ਕਾਤੋਂ ਯਾਰ, ਚੱਲ ਸਾਡੇ ਨਾਲ, ਇੱਕ ਅੱਖ ਤੇਰੀ ਕਢਾ ਕੇ ਬੁੜੇ ਨੂੰ ਪਵਾਈਏ। ਉਹ ਬਹਿ ਜਾ ਓਏ। ਤਾਇਆ ਆਪ ਤੂੰ ਦੋਵਾਂ ਅੱਖਾਂ ਨਾਲ ਪੂਰਾ ਸ਼ਹਿਰ ਦੇਖਦਾ ਵਾ, ਚੱਲ ਤੇਰਾ ਭਰਾ ਵੀ ਦੇਖ ਲਊਗਾ ਯਾਰ। ਉਹ ਤੁਹਾਡੀਆਂ ਕਰਤੂਤਾਂ ਵੀ ਤੁਹਾਡੇ ਪਿਓ ਦੀਆਂ ਇਹਨਾਂ ਅੱਖਾਂ ਨਾਲ ਵੇਖਦਾ ਰਿਹਾ ਮੈਂ, ਇਹਨਾਂ ਅੱਖਾਂ ਨਾਲ। ਹੁਣ ਜਿਨ੍ਹਾਂ ਦੀ ਲੋੜ ਪੈ ਗਈ ਆ, ਉਹ ਉਦੋਂ ਕਿੱਥੇ ਸੀਗਾ? ਉਹ ਜਦੋਂ ਗੋਠਾ ਵੀ ਪੈਲੀ ਦਿੱਤੀ ਮੈਨੂੰ, ਹੈਂ? ਉਹ ਉੱਚੀ ਪੈਲੀ, ਨਾ ਪਾਣੀ ਜਾਵੇ ਨਾ ਉਥੇ ਬੀਬ ਜੇ, ਹੈਂ? ਕਦੀ ਉਹਨੇ ਮੇਰੀ ਗੱਲ ਨਹੀਂ ਸੀ ਮੰਨੀ ਹੈਗੀ, ਕਦੀ ਉਹਨੇ ਮੇਰੀ ਗੱਲ ਨਹੀਂ ਸੀ ਮੰਨੀ। ਆ ਜਦੋਂ ਤੈਨੂੰ ਮੰਗਿਆ ਉਹਨੇ, ਉਹ ਕੀਤੀ ਮੇਰੇ ਨਾਲ ਗੱਲ। ਆ ਮੇਰੇ ਕੋਲੋਂ ਗੱਡੀ ਲੰਘੀ ਆ ਤੁਹਾਡੀ, ਹੈਂ? ਸਾਰੇ ਜਹਾਨ ਨੇ ਦੇਖਿਆ ਕਿ ਛੋਟਾ ਭਰਾ ਜਾਣਦੇ ਆ। ਤਾਇਆ ਮੈਂ ਤੇ ਸੜਕ ਤੇ ਖਲੋਤਾ, ਕਿਸੇ ਨੇ ਮੈਨੂੰ ਇੰਜ ਵੀ ਨਹੀਂ ਕੀਤਾ ਕਾਰਥਣ। ਤਾਇਆ ਇਸੇ ਗੱਲ ਤੇ ਤਾਂ ਬੁੜੇ ਨੂੰ ਸਜ਼ਾ ਮਿਲੀ ਆ। ਆ ਹੁਣ ਤੇਰੀ ਇੱਕ ਅੱਖ ਦੇ ਨਾਲ ਪੂਰੀ ਦੁਨੀਆ ਦੇਖੂਗਾ ਉਹ। ਜ਼ਬਾਨ ਬੰਦ ਕਰ ਮੁੰਡਿਆ, ਦੇਖੂਗਾ ਅੱਖਾਂ ਨਾ ਪੂਰੀ ਦੁਨੀਆ। ਓਏ ਅੱਖਾਂ ਵਾਂਗੇ ਵੀਜ਼ਾ ਲਵਾਉਣ ਲੱਗੇ ਮੇਰੇ ਕੋਲੋਂ ਲੈ ਕੇ। ਉਹ ਪਰੇ ਹੋ ਜਾ, ਬਹੁਤ ਬੁਰਾ ਲੱਗਣ ਡਿਆ ਮੈਨੂੰ ਤਾਂ। ਤਾਇਆ ਜਿਹੜਾ ਟਾਈਮ ਗੁਜ਼ਰ ਗਿਆ ਗੁਜ਼ਰ ਗਿਆ। ਉਹ ਜਿਹੜਾ ਗੁਜ਼ਰ ਗਿਆ ਸਾਨੂੰ ਗੁਜ਼ਰ ਲੈਂਦਾ, ਸਮਝੋ ਮੇਰੇ ਵੱਲੋਂ ਗਿਆ ਉਹ। ਤਾਇਆ ਉਹਨੂੰ ਰਹਿਣ ਦੋ ਏਦਾਂ ਹੀ ਬੈਠਾ। ਤਾਇਆ ਤੂੰ ਮਿਸਾਲ ਸੁਣੀ ਆ, ਭਰਾ ਭਰਾਵਾਂ ਦੀਆਂ ਬਾਹਾਂ ਹੁੰਦੀਆਂ। ਹੁਣ ਤੁਸੀਂ ਦੋਵਾਂ ਭਰਾਵਾਂ ਨੇ ਮਿਸਾਲ ਕਾਇਮ ਕਰਨੀ ਆ, ਭਰਾ ਭਰਾਵਾਂ ਦੀਆਂ ਅੱਖਾਂ ਹੁੰਦੀਆਂ। ਉਹ ਚੁੱਪ ਓਏ, ਅੱਖਾਂ ਮੇਰੀਆਂ ਵੀ ਨਹੀਂ ਠੀਕ ਹੈਗੀਆਂ। ਤਾਇਆ ਹੁਣ ਤਾਂ ਹਜੇ ਕਹਿ ਕੇ ਹਟਿਆ, ਉਹ ਦਰਖਤ ਤੇ ਕਾਂ ਬੈਠਾ ਵਾ। ਓਏ ਸਾਲਾ ਰੋਜ਼ ਮਹਿੰਦਾ, ਮੈਂ ਤੇ ਅੰਦਾਜ਼ੇ ਨਾਲ ਕਹਿਤਾ ਕਿ ਉਹੀ ਹੋਣਾ। ਮੈਂ ਕਿਹਾ ਕਾਂ ਬੈਠਾ। ਤੈਨੂੰ ਮੈਂ ਉਹ ਤਾਰ ਦਾ ਪੁੱਛਿਆ ਸੀ ਤੇ ਮੈਨੂੰ ਤੂੰ ਉਸ ਤੋਂ ਹੀ ਅਗਲੀ ਦਾ ਦੱਸ ਦਿੱਤਾ। ਉਹ ਦੱਸਾਂ ਨਾ, ਮੈਂ ਹੀ ਬੰਨੀ ਆ ਕੱਪੜੇ ਫੁੱਲਣ ਨੂੰ। ਆ ਰੋਜ਼ ਮੇਰੀ ਧੌਣ ਚ ਫਸਦੀ ਆ, ਮੈਨੂੰ ਨਾ ਬਤਾਵੇ। ਤਾਇਆ ਮੇਰੀ ਗੱਲ ਸੁਣ, ਉਹਦੀਆਂ ਦੋਵੇਂ ਅੱਖਾਂ ਨਹੀਂ ਹੈਗੀਆਂ, ਤੇਰੀਆਂ ਦੋਵੇਂ ਅੱਖਾਂ ਹੈਗੀਆਂ। ਇੱਕ ਅੱਖ ਤੂੰ ਬੁੜੇ ਨੂੰ ਦੇ ਦੇ, ਚੱਲ ਇੱਕ ਅੱਖ ਨਾ ਉਹ ਦੇਖੀ ਜਾਊਗਾ, ਇੱਕ ਨਾ ਤੂੰ ਦੇਖੀ ਜਾਈ। ਸ਼ਾਬਾਸ਼ ਏ, ਸੱਜੀ ਦੇ ਦਾਂ, ਖੱਬੀ ਸਾਈਡ ਤੋਂ ਉਹ ਵੱਜਦਾ ਫਿਰੇ ਤੇ ਸੱਜੀ ਤੋਂ ਮੈਂ ਵੱਜਦਾ ਫਿਰਾਂ ਲੋਕਾਂ 'ਚ। ਪਰੇ ਹੋ ਜਾ। ਤਾਇਆ ਹਾਂ ਜਦੋਂ ਤੇਰੀ ਅੱਖ ਸਾਡੇ ਪਿਓ ਨੂੰ ਲੱਗ ਗਈ ਆ, ਹਾਂ ਤੇ ਫਿਰ ਤਾਏ ਨੂੰ ਤੇ ਪਿਓ ਨੂੰ ਅਸੀਂ ਇਕੱਠੇ ਨਜ਼ਰ ਆਵਾਂਗੇ ਉੱਥੇ। ਹਾਂ ਆ ਲੀਲੋ, ਉਹ ਮੈਂ ਨਹੀਂ ਦੇਣੀ ਅੱਖ। ਓਏ ਇੱਕ ਅੱਖ ਨੇ ਮੈਂ ਇੱਕ ਅੱਖ ਵਾਲਾ ਗੁੱਡਾ ਹੋ ਜਾਣਾ। ਓ ਯਾਰ ਇਸ ਪਿੰਡ ਦੀ ਨੁੱਕਰ ਤੇ ਤੂੰ ਰਹਿਣਾ ਵਾ, ਪਰਲੀ ਨੁੱਕਰ ਤੇ ਸਾਡਾ ਅੱਬਾ ਰਹਿੰਦਾ ਵਾ, ਪੂਰੇ ਪਿੰਡ 'ਚ ਮਸ਼ਹੂਰ ਹੋਵਾਂ ਇੱਕ ਅੱਖ ਵਾਲੇ ਦੇ ਘਰ ਜਾਣਾ ਵਾ। ਆਹੋ ਕੀ ਹੋ ਗਿਆ ਤੈਨੂੰ? ਲੇਕਿਨ ਤੁਸੀਂ ਸਿੱਧਾ ਬਰਾਉਣਾ ਇਦਾਂ ਹੀ ਲਿਆਓਗੇ, ਅੰਨੇ ਵੱਲ ਜਾਣਾ ਅਸੀਂ। ਮੈਂ ਨਹੀਂ ਦੇਣੀਆਂ ਅੱਖਾਂ। ਤਾਇਆ ਗੱਲ ਖੋਲਾ ਸਾਡੀ। ਰੋਣ ਡਿਆ ਵਾ, ਉਹ ਕਹਿੰਦਾ ਮੇਰਾ ਭਰਾ ਮੈਨੂੰ ਦਿਖਾ ਦਿਓ, ਤੇ ਹੁਣ ਇੱਕ ਅੱਖ ਉਹਨੂੰ ਪਵਾ ਦੇ, ਨਾਲੇ ਤੈਨੂੰ ਦੇਖ ਲਊਗਾ, ਤੂੰ ਉਹਨੂੰ ਦੇਖ ਲਈ। ਤੇ ਰੋਣ ਦੋ ਪੁੱਤ, ਹੁਣ ਕਿਹੜਾ ਉਹਦੀਆਂ ਅੱਖਾਂ ਖਰਾਬ ਹੋਣੀਆਂ? ਤਾਇਆ ਨੂੰ ਜਿੰਨਾ ਮਰਜੀ। ਤਾਇਆ ਮੇਰੀ ਗੱਲ ਸੁਣ ਲਾ, ਉਹ ਜ਼ਮੀਨ ਦਾ ਜਿਹੜਾ ਰੌਲਾ ਸੀਗਾ ਸਾਡਾ, ਹਾਂ। ਤੈਨੂੰ ਦੇਤੀ ਉਹ ਕੱਲ ਪਾਲੀ ਪੇ ਵਾਲੀ। ਸ਼ੁਕਰ ਹੈ ਮੈਨੂੰ, ਉਹੀ ਸ਼ੁਕਰ ਹੈ। ਨਹੀਂ ਤਾਇਆ ਤੂੰ ਇਹ ਸਾਡੀ ਉਰਲੀ ਵੀ ਲੈ ਲਾ। ਹੈ ਹਾਂ ਉਰਲੀ ਵੀ ਲੈ ਲਾ, ਸਾਡੇ ਪਿਓ ਨੂੰ ਇੱਕ ਅੱਖ ਦੇ ਦੇ ਬਸ। ਮੈਨੂੰ ਪੈਲੀ ਬਹੁਤ ਆ, ਦੋ ਪੈਲੀਆਂ ਦਾ ਫਾਇਦਾ, ਇੱਕ ਅੱਖ ਨਿਕਲ ਜਾਣੀ, ਮੈਨੂੰ ਫੇਰ ਇੱਕ ਹੀ ਦਿਖਣੀ, ਮੈਂ ਨਹੀਂ ਦੇਣੀ। ਉਹ ਨਹੀਂ ਤਾਇਆ ਬੜੇ ਮਾਣ ਨਾਲ ਆਏ ਆ। ਤੂੰ ਨਹੀਂ ਚਾਹੁੰਦਾ ਕਿ ਤੇਰਾ ਭਰਾ ਵੀ ਕੋਈ ਪੂਰੀ ਫਿਲਮ ਦੇਖ ਲਵੇ? ਨਹੀਂ ਮੈਂ ਨਹੀਂ ਚਾਹੁੰਦਾ। ਮੈਂ ਸਾਰੀ ਜ਼ਿੰਦਗੀ ਉਹਨੇ ਮੈਨੂੰ ਬੁਰਾ ਹੀ ਕਿਹਾ, ਮੇਰੇ ਵੱਲੋਂ ਮਰ ਗਿਆ ਸੀ ਉਹ ਤਾਇਆ। ਓਏ ਹੁਣ ਉਹ ਸਾਰੀ ਜ਼ਿੰਦਗੀ ਹਨੇਰੇ 'ਚ ਗੁਜ਼ਾਰਨ ਡਿਆ ਵਾ, ਉਹ ਚੰਗੀ ਜ਼ਿੰਦਗੀ ਆ ਕਿਹੜੀ ਗੁਜ਼ਾਰੀ ਉਹ ਵਾ। ਤੁਹਾਡਾ ਪਿਓ ਖੁਸ਼ਕਿਸਮਤ ਆ, ਸਾਰੀ ਉਮਰ ਵੇਲੇ ਨਹੀਂ ਆਉਣਾ ਉਹਨੂੰ, ਉਹਦੇ ਵੱਲੋਂ ਬੱਤੀ ਬਲਦੀ ਹੋਵੇ, ਬੁਝੀ ਹੋਵੇ। ਤਾਇਆ ਇਦਾਂ ਗੁੱਸਾ ਨਾ ਕਰ, ਸਾਡੇ ਨਾਲ ਚੱਲ। ਤਾਇਆ ਮਾਰਨਾ ਤੋੜੀ। ਉਹ ਮੈਂ ਨਹੀਂ ਤਾਇਆ ਉੱਥੇ ਖੂਨੀ ਲਾ ਚਾਹੀਦਾ ਵਾ। ਦੁੱਧ ਹੀ ਆਉਣ ਵਾਲਾ ਟਾਈਮ ਓਏ ਹੋਇਆ। ਉਹਨਾਂ ਨੇ ਕਿਹਾ ਖੂਨੀ ਲਾ ਚਾਹੀਦਾ, ਤੇ ਸਾਡਾ ਖੂਨੀ ਲਾ ਤੂੰ ਹੀ ਆ। ਹਾਂ ਤਾਇਆ ਬੜੇ ਮਾਣ ਨਾਲ ਆਇਆ, ਮਾਰਨਾ ਤੋੜੀ। ਵੀ ਤੇ ਉਹਦਾ ਹੀ ਖੂਨ ਜੇ, ਆਵੇਂ ਗੰਦਾ ਹੀ ਆ, ਲੇਕਿਨ ਹੈ ਉਹਦਾ ਹੀ ਆ। ਆਂਦਾ ਵਾ ਇੱਕ ਇੱਕ ਬੋਤ, ਇੱਕ ਇੱਕ ਅੱਖ ਦੇ, ਇੱਕ ਤੂੰ ਦੇ, ਇੱਕ ਤੂੰ ਦੇ। ਓਏ ਅਸੀਂ ਕਿਹਾ ਸੀ, ਅਸੀਂ ਕਿਹਾ ਸਾਡੀ ਅੱਖ ਲੈ ਲਾ ਭਰਾਵਾ। ਡਾਕਟਰਾਂ ਨੇ ਕਿਹਾ ਵਾ, ਉਹਨਾਂ ਨੇ ਕਿਹਾ ਵਾ ਇਹਨੂੰ ਅੱਖ ਲੱਗਣੀ ਆ ਕਿਸੇ ਬਜ਼ੁਰਗ ਆਦਮੀ ਦੀ, ਕਿਸੇ ਵੱਡੇ ਬੰਦੇ ਦੀ। ਜਵਾਨ ਅੱਖ ਨਹੀਂ ਲੱਗਣੀ, ਪੱਠੇ ਰੁਕ ਜਾਣੇ ਆ ਉਹਦੇ। ਆ ਪੁੱਤ ਮੇਰੇ ਤੇ ਤਾਂ ਹੁਣ ਸੂਈ ਤੇ ਧਾਗਾ ਵੀ ਨਹੀਂ ਪੈਂਦਾ। ਉਹ ਤੁਹਾਨੂੰ ਮੈਂ ਗੱਲ ਹੀ ਸੁਣਾਈ ਸੀ, ਮੈਂ ਸਮਝਿਆ ਸੀ ਮੈਨੂੰ ਫਿਲਮ ਤੇ ਲੈ ਕੇ ਚੱਲੇ, ਮੈਂ ਤੇ ਤਾਂ ਆਪਣੀਆਂ ਅੱਖਾਂ ਦੀ ਤੇ ਮੈਂ ਨਹੀਂ ਜਾਣਾ। ਹਾਂ ਤਾਇਆ ਆਉਣ ਵਾਲਾ, ਮੈਂ ਧਾਰਾਂ ਕੱਢਣੀਆਂ ਜੋ ਮਗਰ ਪਏ ਮੇਰੇ। ਉਹ ਕਿਉਂ ਤੂੰ ਭਰਾ ਦੀ ਰੋਸ਼ਨੀ ਜ਼ਾਇਆ ਕਰਨ ਡਿਆ ਵਾ? ਆਪਣੀ ਰੋਸ਼ਨੀ ਦੇ ਉਹਨੂੰ ਭਰਾ। ਉਹ ਕਿਹੜੀ ਰੋਸ਼ਨੀ? ਉਹ ਰੋਸ਼ਨੀਆਂ ਤੇ ਉਦੋਂ ਦੇ ਦੀਵੇ ਬੁਝ ਗਏ। ਉਹ ਤੇਰੇ ਵਿਆਹ ਤੇ ਉਹਨੂੰ ਸੱਦਿਆ, ਉਹ ਡੋਨ ਨੂੰ ਵਿਆਹਿਆ ਉਹਨੇ। ਆਏ ਮੈਂ ਸੋਹਣਾ ਲਾਚਾ ਕੁੜਤਾ ਪਾ ਲਿਆ, ਉਹ ਕੋਲੇ ਨਾਲ ਲੱਗਾ ਰਿਹਾ, ਗੇਟ ਕੋਲ ਇੰਜ ਡੀਕਦਾ ਰਿਹਾ ਜਿੱਦਾਂ ਨਗਮਾ ਸਦੀਰ ਨੂੰ ਡੀਕਦੀ ਸੀ, ਏਦਾਂ ਮੈਂ ਡੀਕਦਾ ਰਿਹਾ। ਕੋਈ ਮੈਨੂੰ ਮਨਾਉਣ ਨਹੀਂ ਆਇਆ।
ਉਹ ਕੋਈ ਨਹੀਂ ਆਇਆ, ਪੱਠੇ ਆਕੜ ਕੇ ਮੇਰੇ ਪਿੰਡ ਵਾਲ ਵੇਖ ਵੇਖ ਕੇ। ਉਹ ਤਾਇਆ ਹੁਣ ਮਿਹਣੇ ਨਾ ਮਾਰ ਮਿਹਣੇ। ਅਸੀਂ ਜਦੋਂ ਹੁਣ ਵਿਆਹ ਕਰਾਵਾਂਗੇ ਤੈਨੂੰ ਸੱਦ ਲਾਂਗੇ। ਮੈਂ ਤੁਹਾਨੂੰ ਜੁੱਤੀਆਂ ਨਾ ਮਾਰੂੰਗਾ। ਹਾਏ ਆ ਤੁਹਾਡੀ ਤਾਈ ਬਣੀ, ਕੋਈ ਨਹੀਂ ਬੜਿਆ ਤੁਸੀਂ ਇੰਨੇ ਦਾਣੇ ਵਧੇ ਪਏ ਜਿਹੜੇ ਤੁਹਾਡੇ ਵਾਸਤੇ ਰੱਖੇ ਸੀ ਮੈਂ, ਉਹ ਬਾਅਦ 'ਚ ਮੈਂ ਕੁੱਕੜਾਂ ਨੂੰ ਪਾਏ ਸਾਰੇ। ਗੱਲ ਹੁਣ ਇਹ ਆ ਕਿ ਅਸੀਂ ਡਾਕਟਰਾਂ ਨੂੰ ਟਾਈਮ ਦਿੱਤਾ ਵਾ, ਤੇਰੀ ਅੱਖ ਪੈਣੀ ਆ ਅੱਬੇ ਨੂੰ ਤੇ ਅੱਬਾ ਤੰਦਰੁਸਤ ਹੋਣਾ ਵਾ, ਨਹੀਂ ਤਾਂ ਅੱਬੇ ਨੂੰ ਦਿਖਣਾ ਕੱਖ ਨਹੀਂ, ਅੱਬੇ ਦੀ ਅਗਲੀ ਜ਼ਿੰਦਗੀ ਸਾਰੀ ਹਨੇਰੇ 'ਚ ਹੋਣੀ ਆ। ਕੋਈ ਨਹੀਂ ਨੇਰੇ ਤੈਨੂੰ ਮੇਰੇ ਕੋਲ ਛੱਡ ਜਾ, ਮੈਂ ਉਹਨੂੰ ਪਾਲ ਨੂੰ ਲੈ ਕੇ ਅੱਖ ਨਹੀਂ ਦੇ ਅੱਖੋਂ ਫੜਾ ਇਧਰ ਦੀ ਤਾਏ ਨੂੰ। ਮੈਂ ਨਹੀਂ ਦੇਣੀ ਅੱਖ। ਤਾਏ ਨੂੰ ਫੜ ਓਏ, ਤਾਏ ਨੂੰ ਫੜ ਓਏ। ਤਾਇਆ ਗੱਲ ਸੁਣ ਯਾਰ ਮੇਰੀ, ਹਾਂ ਉਰੇ ਆ। ਓ ਮੈਨੂੰ ਗੱਲ ਨਹੀਂ ਉਹ ਮੇਰੀ ਗੱਲ ਤਾਂ ਸੁਣ ਲੈ ਪੂਰੀ। ਹਾਂ ਆ ਦੇਖ ਆ ਮੇਰੇ ਬੱਦੇ ਹੱਥਾਂ ਨਾਲ ਦੇ ਪਿੱਛੇ ਜੋ ਕੁਝ ਸਾਡੇ ਪਿਓ ਨੇ ਤੇਰੇ ਨਾਲ ਕਰਤਾ, ਹਾਂ। ਜੋ ਕੁਝ ਹੋ ਗਿਆ ਹੋ ਗਿਆ, ਮਾਫ ਕੀਤਾ ਭਾਈਆ, ਮਾਫ ਕੀਤਾ, ਮਾਫ ਕੀਤਾ। ਛੱਡ ਦੇ ਸਾਰਾ ਕੁਝ। ਚੱਲ ਤਾਇਆ।